पर तुहाडे ही साथी जिहड़े ने विजय सांपला हुणी उन्होंने उस दिन एक बहुत घटिया किस्म की पोस्ट पा के एक क्लैश खड़ा करने की कोशिश की। जिस जगह गल हुई आ वो बिल्कुल हरमंदर साहब के बिल्कुल नज़दीक आ, लेकिन उत्थे कोई सुरक्षा नहीं, किसी ने कोई ध्यान नहीं दिता। प्रशासन की तो जिम्मेवारी बनती है, पर जिहड़े सांपला साहब ने वो SGPC तो जथेदार साहब तो स्पष्टीकरण मंगण की गल करन लग जाते हैं कि देखो उत्तों पोस्ट हिंदी च पाई जाती है भी वध लोकां तक जावे। आपसी ऐ नहीं लगता भी कम्यूनल भावनावां भड़काउण की कोशिश है ये? पंजाब का माहौल खराब करने की कोशिश की आ, साडे जिहड़े आपसी भाईचारे जिहड़ी साझ आ ਉਹਨੂੰ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਤੇ ਜਿਹੜੀ ਪੋਸਟ ਫਿਰ ਸਾਂਪਲਾ ਸਾਹਿਬ ਨੇ ਪਾਈ ਉਹ ਵੀ ਤਾਂ ਭਾਈਚਾਰਕ ਸਾਂਝ ਨੂੰ ਤੋੜਦੀ ਹੈ। ਦੁੱਖ ਲੱਗਦਾ ਜੋ ਸਾਡੇ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਪੰਜਾਬੀ TV USA ਵੇਖ ਰਹੇ ਹੋ ਤੁਸੀਂ। ਡਾਕਟਰ BR ਅੰਬੇਦਕਰ ਦੇ ਬੁੱਤ ਦੀ ਹੋਈ ਬੇਅਦਬੀ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਰੋਸ ਲਹਿਰ ਉੱਠ ਰਹੀ ਹੈ। ਅੱਜ ਜਲੰਧਰ ਖਾਸ ਤੌਰ ਤੇ ਦੁਆਬਾ ਰੀਜਨ ਦੇ ਵਿੱਚ ਭਾਰੀ ਬੰਦ ਦੇਖਣ ਨੂੰ ਮਿਲ ਰਿਹਾ ਹੈ। ਮਨਜੀਤ ਬਾਲੀ ਹੁਣੀ ਸਾਡੇ ਨਾਲ ਮੌਜੂਦ ਨੇ, BJP ਤੋਂ ਆਉਂਦੇ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਲੀ ਜੀ, ਸਭ ਤੋਂ ਪਹਿਲਾਂ ਜਿਹੜੀ ਘਟਨਾ ਹੋਈ ਹੈ, ਤੁਸੀਂ ਬੇਸ਼ੱਕ ਧਰਨੇ ਦੇ ਵਿੱਚ ਪਹੁੰਚੇ ਹੋ, ਪਰ ਤੁਹਾਡੇ ਹੀ ਸਾਥੀ ਜਿਹੜੇ ਨੇ विजय सांपला हुणी उन्होंने उस दिन एक बहुत घटिया किस्म की पोस्ट पा के एक क्लैश खड़ा करने की कोशिश की। इहनूं किवें देखदे हो तुसीं? नहीं कोई इहो जी गल नहीं हैगी। उन्होंने जिहड़ा मेल पाई आ जां उन्होंने जिहड़ा की कहंदे पोस्ट पाई आ ਉਹਦੇ ਕੋਈ ਗਲਤ ਨਹੀਂ ਪਾਈ ਸੀ, ਪਰ ਜਿਹੜੀ ਬਾਅਦ ਵਿੱਚ ਪਤਾ ਲੱਗਾ ਕਿ ਜਿਹੜਾ ਉਹ ਇੱਕ ਜਿਹੜਾ ਮਜ਼੍ਹਬੀ ਸਿੱਖ ਨੂੰ ਬਿਲੋਂਗ ਕਰਦਾ ਹੈ, ਪਰ ਜਿਸ ਜਗ੍ਹਾ ਗੱਲ ਹੋਈ ਆ ਉਹ ਬਿਲਕੁਲ ਹਰਮੰਦਰ ਸਾਹਿਬ ਦੇ ਬਿਲਕੁਲ ਨਜ਼ਦੀਕ ਆ, ਲੇਕਿਨ ਉੱਥੇ ਕੋਈ ਸੁਰੱਖਿਆ ਨਹੀਂ, ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਉਹਨਾਂ ਪੌੜੀ ਪਰ ਚੜ੍ਹ ਕੇ ਜਿਹੜਾ ਆਦਮੀ ਥੋੜਾ ਲੈ ਕੇ ਜਿਹੜਾ ਉੱਥੇ ਅਪਮਾਨ ਕਰ ਰਿਹਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ, ਉਹਨੇ ਕਿਸੇ ਨੇ ਉਸ ਵੇਲੇ ਧਿਆਨ ਨਹੀਂ ਦਿੱਤਾ। ਇਸ ਕਰਕੇ ਉਹਦੀ ਜ਼ਿੰਮੇਵਾਰੀ ਬਣਦੀ ਸੀ ਕਿ ਉੱਥੇ ਜਿਹੜਾ ਕਿਹਨਾਂ ਦੀ ਜ਼ਿੰਮੇਵਾਰੀ? ਉੱਥੇ ਜਿਹੜੇ ਹਰਮੰਦਰ ਸਾਹਿਬ ਦੇ ਲਾਗੇ ਜਿਹੜੇ ਜਿਹਨੇ ਸੁਰੱਖਿਆ ਕਰਨ ਕੇ ਹੈਗੇ ਆ, ਪ੍ਰਸ਼ਾਸਨ ਹੈਗਾ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਜਿਹੜਾ ਉੱਥੇ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦੇ ਬੁੱਤ ਨੂੰ। ਬਾਲੀ ਸਾਹਿਬ, ਪ੍ਰਸ਼ਾਸਨ ਦੀ ਤਾਂ ਜ਼ਿੰਮੇਵਾਰੀ ਬਣਦੀ ਹੈ, ਪਰ ਜਿਹੜੇ सांपला ਸਾਹਿਬ ਨੇ ਉਹ SGPC ਤੋਂ ਜਥੇਦਾਰ ਸਾਹਿਬ ਤੋਂ ਸਪਸ਼ਟੀਕਰਨ ਮੰਗਣ ਦੀ ਗੱਲ ਕਰਨ ਲੱਗ ਜਾਂਦੇ ਨੇ ਕਿ ਦੇਖੋ ਉੱਤੋਂ ਪੋਸਟ ਹਿੰਦੀ ਚ ਪਾਈ ਜਾਂਦੀ ਹੈ ਵੀ ਵੱਧ ਲੋਕਾਂ ਤੱਕ ਜਾਵੇ। ਆਪਸੀ ਐ ਨਹੀਂ ਲੱਗਦਾ ਵੀ ਕਮਿਊਨਲ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਹੈ ਇਹ? ਸਾਡੀ ਕਦੀ ਵੀ ਹਮੇਸ਼ਾ ਇਹੋ ਜਿਹੀ ਸੋਚਦੇ, ਹਮੇਸ਼ਾ ਆਪਣੀ ਆਪਸੀ ਭਾਈਚਾਰੇ ਜਿਹੜਾ ਅਸੀਂ ਮਜ਼ਬੂਤ ਰੱਖਣਾ ਚਾਹੁੰਦੇ ਹਾਂ, ਪਰ ਕੁਝ ਸ਼ਰਾਰਤੀ ਲੋਕ ਜਿਹੜੇ ਆ ਉਹ ਜਿਹੜੇ ਸਾਡੇ ਆਪਸੀ ਭਾਈਚਾਰੇ ਨੂੰ ਖਰਾਬ ਕਰਨਾ ਚਾਹੁੰਦੇ, ਸਾਡੇ ਜਿਹੜੇ ਯੂਨਿਟੀ ਖਰਾਬ ਕਰਨਾ ਚਾਹੁੰਦੇ ਆ। ਲੇਕਿਨ ਉਸ ਦਿਨ ਵੀ ਇਹੀ ਗੱਲ ਹੋਈ ਆ, ਉਹਨਾਂ ਨੇ ਜਿਹੜਾ ਬਾਬਾ ਸਾਹਿਬ ਦਾ 26 ਜਨਵਰੀ ਦਿਨ ਕਿਉਂ ਰੱਖਿਆ ਗਿਆ? 26 ਜਨਵਰੀ ਨੂੰ ਹੀ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਜਿਹੜਾ ਆ ਪ੍ਰਤੀਕਰਮਾਂ ਦੇ ਉੱਪਰ ਜਿਹੜਾ ਉਹਨਾਂ ਨੇ ਅਪਮਾਨ ਕੀਤਾ ਆ, ਉਹਨੇ ਸਾਰੇ ਦੇਸ਼ ਵਿੱਚ ਜਿਹੜਾ ਗੱਲ ਫੈਲ ਗਈ। ਇੱਥੇ ਜਿਹੜਾ ਆ ਉਹਨਾਂ ਦਾ ਫਰਜ਼ ਬਣਦਾ ਸੀ SGPC ਦਾ। ਮੈਂ ਚਾਹੁੰਦਾ ਵੀ ਉਹਨਾਂ ਦਾ ਜਿਹੜਾ ਫਰਜ਼ ਬਣਦਾ ਉੱਥੇ ਜਿਹੜਾ ਆ ਬਾਬਾ ਉਸ ਦਿਨ ਸੀਗਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਦਾ ਜਿਹੜਾ ਦਿਨ ਆ, ਆਪਾਂ ਉੱਥੇ ਸਾਰਾ ਜਿਹੜਾ ਪੌੜੀ ਲਾਈ ਆ ਉਹਨਾਂ ਦੀ ਸਫਾਈ ਸਾਫ਼ ਸਫਾਈ ਕਰਨ ਦੇ ਵਾਸਤੇ ਉੱਥੇ ਸੁਰੱਖਿਆ ਕਰਨੀ ਚਾਹੀਦੀ ਸੀ। ਉੱਥੇ ਉਹਨੇ ਜਿਹੜੀ ਆ ਉਹਨਾਂ ਦੀ ਮਾਨ ਸਨਮਾਨ ਵਾਸਤੇ ਜਿਹੜਾ ਆਪਾਂ ਨੂੰ ਉੱਥੇ ਜਿਹੜੀ ਉਹਨਾਂ ਦੀ ਸੇਫਟੀ ਜ਼ਰੂਰੀ ਸੀ। ਕੋਈ ਵੀ ਸ਼ਰਾਰਤ ਕਰ ਸਕਦਾ, ਹਮੇਸ਼ਾ ਆਏ ਦਿਨ ਕੋਈ ਨਾ ਕੋਈ ਸ਼ਰਾਰਤਾਂ ਹੁੰਦੀਆਂ ਆ ਮਾਹੌਲ ਪੰਜਾਬ। ਤੁਹਾਨੂੰ ਕੀ ਲੱਗਦਾ ਇਹ ਘਟਨਾ ਕਿਉਂ ਹੋਈ ਹੈ? ਨਹੀਂ ਇਹ ਘਟਨਾ ਹੋਈ ਹੁਣ ਪ੍ਰਸ਼ਾਸਨ ਦੱਸੂਗਾ, ਸਰਕਾਰ ਦੱਸੇ। ਨਹੀਂ, ਇੱਕ ਆਪਣਾ ਨਿੱਜੀ ਬੰਦੇ ਦਾ ਹੁੰਦਾ ਵਿਚਾਰ ਕਿ ਕਿਉਂ ਹੋ ਸਕਦੀ ਹੈ? ਇਹਦੇ ਵਿੱਚ ਜੋ ਸਾਡੀ ਸਾਨੂੰ ਲੱਗ ਰਿਹਾ ਆ ਕਿ ਉਸੇ ਦਿਨ ਕਿਉਂ ਜਿਹੜਾ ਦਿਨ ਮੰਨਿਆ ਗਿਆ, ਮਿੱਥਿਆ ਗਿਆ ਆ, ਇਹਦਾ ਮਤਲਬ ਉਹਨਾਂ ਨੇ ਕਿਸੇ ਨਾ ਕਿਸੇ ਕੋਈ ਸਾਜ਼ਿਸ਼ ਦੇ ਤਹਿਤ ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ। ਸਾਡੇ ਜਿਹੜਾ ਆਪਸੀ ਭਾਈਚਾਰੇ ਜਿਹੜੀ ਸਾਂਝ ਆ ਉਹਨੂੰ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਤੇ ਜਿਹੜੀ ਪੋਸਟ ਫਿਰ सांपला ਸਾਹਿਬ ਨੇ ਪਾਈ ਉਹ ਵੀ ਤਾਂ ਭਾਈਚਾਰਕ ਸਾਂਝ ਨੂੰ ਤੋੜਦੀ ਹੈ ਜੀ। ਦੁੱਖ ਲੱਗਦਾ ਜੋ ਸਾਡੇ ਕਿਸੇ ਵੀ ਰਾਹ ਤੇ ਕੋਈ ਇਸ ਤਰ੍ਹਾਂ ਹੁੰਦੀ ਆ, ਸਾਨੂੰ ਦੁੱਖ ਲੱਗਣਾ ਆ। ਉਸ ਵੇਲੇ ਦੁੱਖ ਵਿੱਚ ਅਸੀਂ ਕੁਛ ਵੀ ਕਰ ਸਕਦੇ ਹਾਂ। ਅੱਜ ਵੀ ਸਾਨੂੰ ਦੁੱਖ ਇਸ ਗੱਲ ਅਸੀਂ ਕੋਈ ਪਾਰਟੀ ਨਹੀਂ ਦੇਖੀ, ਚਾਹੇ ਜਿਹੜੀ ਮਰਜ਼ੀ ਪਾਰਟੀਆਂ ਨਾਲ ਸੰਬੰਧ ਰੱਖਣੇ, ਪਰ ਇਹ ਸਮਾਜ ਸਾਨੂੰ ਪਹਿਲਾਂ ਆ, ਸਾਨੂੰ ਸਾਡੇ ਰਾਹ ਬਾਬਾ ਸਾਹਿਬ ਡਾਕਟਰ ਅੰਬੇਦਕਰ ਸਿੰਘ ਪਹਿਲਾਂ ਆ। ਤੁਸੀਂ ਉਦੋਂ ਵਿਰੋਧ ਕੀਤਾ ਸੀ ਜਦੋਂ ਅਮਿਤ ਸ਼ਾਹ ਹੁਣਾਂ ਵੱਲੋਂ ਉਹਦੇ ਅੰਦਰ ਬਿਆਨ ਗਲਤ ਦੇ ਦਿੱਤਾ? ਬਿਲਕੁਲ, ਉਦੋਂ ਵੀ ਅਸੀਂ ਇਹ ਗੱਲ ਕਹੀ ਸੀ ਕਿ ਜਿਹੜਾ ਉਹਨਾਂ ਨੇ ਪਾਰਲੀਮੈਂਟ ਦੀ ਗੱਲ ਕੀਤੀ ਆ ਇਹਦਾ ਸਪਸ਼ਟੀਕਰਨ ਦੇਵੇ। ਜੋ ਉਸ ਤੋਂ ਬਾਅਦ ਪੂਰੀ ਜਿਹੜੀ ਵੀਡੀਓ ਦੇਖੀ ਗਈ ਆ ਉਹਦੇ ਵਿੱਚ ਸਾਨੂੰ ਲੱਗਾ ਕਿ ਉਹਨੇ ਗੱਲ ਹੋਰ ਕਹੀ ਸੀ, ਲੇਕਿਨ ਉਹ ਸ਼ਰਾਰਤੀ ਅਨਸਰਾਂ ਜਿਹੜੀ ਉਹ ਗੱਲ ਹੋਰ ਪਾਸੇ ਲੈ ਕੇ ਗਏ ਆ। ਤੁਹਾਨੂੰ ਇਹ ਲੱਗਦਾ ਤੇ ਇਹ ਘਟਨਾ ਜਿਹੜੀ ਹੁਣ ਹੋਈ ਹੈ, ਤੁਸੀਂ ਇਹਦਾ ਹੱਲ ਕੀ ਦੇਖਦੇ ਹੋ? ਕਿਵੇਂ ਇਹਨਾਂ ਚੀਜ਼ਾਂ ਨੂੰ ਰੋਕਿਆ ਜਾ ਸਕਦਾ? ਦੇਖੋ, ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜਾ ਵੀ ਕੋਈ ਵੀ ਆਦਮੀ ਆ ਇਹੋ ਜਿਹੀ ਸ਼ਰਾਰਤ ਕਰਦਾ ਆ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਕਿ ਇੱਦਾਂ ਦੀ ਜਿਹੜੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ, ਤਾਂ ਜੋ ਕਿ ਕੋਈ ਵੀ ਆਦਮੀ ਇਹੋ ਜਿਹੀ ਗਾਂਹ ਤੋਂ ਹਰਕਤ ਨਾ ਕਰ ਸਕੇ।